ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰਾਜ ਸਾਹਿਬ ਅਗਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ। ਜੀ ਰਾਜ ਸਾਹਿਬ ਕੀ ਕਹਿਣਾ ਉਹਨਾਂ ਦਾ? ਦੇਖੋ ਭੈਣ ਜੀ, ਮਨਮੰਥਨ ਕੌਰ ਉਹਨਾਂ ਨੇ ਸਾਨੂੰ ਵੈਲਕਮ ਕਿਹਾ ਵੀ ਰੌਣਕਾਂ ਪਰਤਾਈਆਂ ਵਾਪਸ। ਅਸੀਂ ਵੀ ਭੈਣ ਜੀ ਤੁਹਾਨੂੰ ਮਿਸ ਕਰਦੇ ਹਾਂ, ਸਾਰੇ ਦਰਸ਼ਕਾਂ ਨੂੰ ਮਿਸ ਕਰਦੇ ਹਾਂ, ਪਰ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਵਧੀਆ ਤੋਂ ਵਧੀਆ ਪਕਵਾਨ ਦੇਈਏ। ਜੇ ਇੱਕ ਥਾਂ ਤੇ ਨਹੀਂ ਹੈ ਫਿਰ ਵੀ ਕੋਈ ਨਾ ਕੋਈ ਜਿਹੜਾ ਅਸੀਂ ਉਹ ਪਰੋਸ ਜ਼ਰੂਰ ਦਿੰਦੇ ਹਾਂ, ਔਰ ਤੁਸੀਂ ਲਾਈਵ ਉਸ ਨੂੰ ਇੰਜੋਏ ਕੀਤਾ ਹੋਵੇਗਾ। ਵੀਰ ਹਰਮੇਲ ਸਿੰਘ ਲਿਖਦੇ ਨੇ, ਖਾਲਿਸਤਾਨ ਇਜ਼ ਓਨਲੀ ਸੋਲੂਸ਼ਨ। PTC ਵਾਲਿਆਂ ਨੇ ਸਮਝ ਲਿਆ ਹੋਣਾ ਕਿ ਸ਼ਾਇਦ ਸਿੱਖ ਕੌਮ ਬਰਗਾੜੀ ਕਾਂਡ ਭੁੱਲ ਗਈ ਹੋਣੀ, ਇਹ ਬਾਦਲਾਂ ਦੇ PTC ਨੂੰ ਧੱਕੇ ਪੈਂਦੇ ਰਹਿਣਗੇ। ਬਿਲਕੁਲ ਅਸੀਂ ਹਿੰਸਾ ਦੇ ਤਾਂ ਵਿਰੋਧ ਹੈ, ਪਰ ਇਹ ਜਿਹੜੇ ਧੱਕੇ ਧੁੱਕੇ ਖਾਣੇ ਨੇ ਫਿਰ ਹੁਣ ਜੇ ਤੁਸੀਂ ਆਪ ਹੀ ਜਾ ਕੇ ਸਿਰ ਅੜਾਓਗੇ ਤਾਂ ਧੱਕੇ ਤਾਂ ਖਾਓਗੇ। ਲੋਕਾਂ ਨੂੰ ਵੀ ਹੱਕ ਹੁੰਦਾ ਹੈ ਕਹਿਣ ਦਾ, ਪਰ ਅਸੀਂ ਇਹ ਕਹਾਂਗੇ ਵੀ ਸ਼ਾਂਤਮਈ ਹੋਣਾ ਚਾਹੀਦਾ। ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ। ਸ਼ਿੰਦਾ ਜੋਸ਼ਨ ਵਾਹਿਗੁਰੂ ਜੀ। ਅਮਨਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਜੀਤਾ ਸੁੰਦਰ ਜੀ ਨੇ TV 84 ਗੁੱਡ ਜੌਬ, ਖਾਲਿਸਤਾਨ ਜ਼ਿੰਦਾਬਾਦ। ਜਗਰਾਜ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਮਕੌਰ ਸਿੰਘ ਸੰਧੂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਤੇ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਵੀ ਜੇ ਮੈਸੇजेस ਲੈ ਸਕੀਏ ਤਾਂ ਉਸ ਨੂੰ ਤੁਸੀਂ ਨਿੰਦਰ ਸਿੰਘ ਪਿੰਗਲੀਆ ਦਾ ਨਹੀਂ ਪੜਿਆ? ਸਿੰਘ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ वेरी 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 नाइस, बहुत शुक्रिया। दिलदार खान लिखते हैं, लव यू सर जी, यू आर द बेस्ट एंड ट्रू टॉकिंग अबाउट एवरीथिंग। महबूब हुसैन, आई मेट यू इन फ्रंट ऑफ यूनाइटेड नेशंस, खालिस्तान जिंदाबाद जिंदाबाद जिंदाबाद। बहुत शुक्रिया दिलदार खान जी। और पिंगलिया साहब ने अपने मैसेज दे विच जिहड़ा मैं पहले शायद सी फिर डिसअपीयर हो जांदे ने, उन्होंने इस गल नूं दी हाँ उन्होंने लिखा सब तो हुण अपीयर होया। उन्होंने कहा जी वाहिगुरू जी का खालसा वाहिगुरू जी की फतेह। डॉक्टर साहब जी, आई केम टू TV 84 booth at Yuba City and had the honor to meet Panji Neelam Kaur. I missed meeting you though, maybe next time। वाहिगुरू जी का खालसा वाहिगुरू जी की फतेह मिल के गए। बहुत बहुत शुक्रिया पंगिया साहब, सानू तुहाडीਆਂ ਇਹਨਾਂ ਗੱਲਾਂ ਦੇ ਨਾਲ ਬਹੁਤ ਹੌਸਲਾ ਹੁੰਦਾ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਤੋਂ ਹੀ ਦੱਸ ਦਿਓ ਜਿਹੜਾ ਅੱਜ ਦਾ ਐਂਡ ਵਾਲਾ ਇਸ਼ੂ ਹੈ। ਕੈਪਟਨ ਅਮਰਿੰਦਰ ਸਿੰਘ, ਮੈਂ ਹਾਲਾਂਕਿ ਕੋਈ ਅਬਿਊਸਿਵ ਜ਼ਬਾਨ ਇਸਤੇਮਾਲ ਕਰਨ ਦੇ ਹੱਕ 'ਚ ਨਹੀਂ ਹੁੰਦਾ, ਪਰ ਕੁਝ ਪੰਜਾਬੀ ਦੀਆਂ ਐਕਸਪ੍ਰੈਸ਼ਨਸ ਐਸੀਆਂ ਨੇ ਜਿਹੜੀਆਂ ਜਿਹਦੇ ਜੇ ਕਈ ਕਿਤਾਬਾਂ ਲਿਖੋ ਤੇ ਉਹ ਨਹੀਂ ਕਿਹਾ ਜਾਂਦਾ, ਉਹ ਇੱਕੋ ਹੀ ਗੱਲ ਕਹਿ ਦਿੰਦੇ ਵੀ ਅੱਜ ਕੱਲ੍ਹ ਭਾਰਤੀ ਏਜੰਸੀਆਂ ਨੇ ਕੈਪਟਨ ਅਮਰਿੰਦਰ ਦੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ, ਮੂੰਹ ਨਾਲ ਕੁੱਤਾ ਬੰਨੇ। ਹੁਣ ਉਹ ਕੀ ਹੁੰਦਾ, ਕੰਮ ਉਹਦਾ ਭੌਂਕਣਾ ਹੁੰਦਾ ਜੀ। ਔਰ ਇਹ ਨਹੀਂ ਹੈ ਵੀ ਕੁੱਤਾ ਵਫਾਦਾਰ ਵੀ ਹੈ, ਇਸੇ ਲਈ ਤਾਂ ਭੌਂਕਦਾ ਜਿਹਨੇ ਬੰਨਿਆ ਹੁੰਦਾ। ਔਰ ਇਸੇ ਲਈ ਜਦੋਂ ਗੁਰੂ ਨਾਨਕ ਸਾਹਿਬ ਨੇ ਵੀ ਇਹ ਫਰਮਾਇਆ ਸੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਖਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਸੋ ਜਿਹੜੇ ਮੁਕੱਦਮ ਬਿਊਰੋਕਰੈਟ, ਸਿਵਲ ਸਰਵੈਂਟਸ, ਇਹ ਸੂਬੇਦਾਰ, ਚੀਫ, ਇਹ ਸਾਰੇ ਮੁਕੱਦਮ ਨੇ। ਗੁਰੂ ਨਾਨਕ ਸਾਹਿਬ ਨੇ ਵੀ ਇਹ ਕੁੱਤਿਆਂ ਦੇ ਨਾਲ ਤਸ਼ਬੀਹ ਦਿੱਤੀ ਸੀ ਵੀ ਇਹ ਕੁੱਤੇ ਨੇ, ਕਿਉਂਕਿ ਇਹ ਬੈਠਿਆਂ ਸੁੱਤਿਆਂ ਨੂੰ ਜਾ ਕੇ ਜਗਾਉਂਦੇ ਨੇ। ਰਾਜੇ ਤਾਂ ਆਪਣੇ ਬੈਠੇ ਨੇ, ਉਹਦਾ ਨੀਤੀ ਬਣਾ ਦਿੰਦੇ ਨੇ। ਔਰ ਇਹ ਜਿਹੜੇ ਨੇ ਸ਼ਿਕਾਰ ਸ਼ੇਰ ਕਰਦਾ, ਨੀਤੀ ਰਾਜ ਦੀ ਹੁੰਦੀ ਹੈ, ਤੇ ਰਤ ਪਿੱਤ ਕੁੱਤੇ ਉਹ ਚੱਟ ਜਾਓ। ਇਹ ਦੇਖ ਰਹੇ ਹੁੰਦੇ ਨੇ ਵੀ ਕਿੱਥੋਂ ਕਿਵੇਂ ਜਿਹੜੀ ਰਤ ਪਿੱਤ ਹੈ, ਬਲੱਡ ਔਰ ਇੰਟੈਸਟਾਈਨਸ ਨੇ ਬੱਚੀਆਂ, ਉਹਨਾਂ ਨੂੰ ਕਿਵੇਂ ਚੱਟਣਾ, ਉਹਨਾਂ ਨੂੰ ਕਿਵੇਂ ਜਿਹੜਾ ਉਹ ਹੱਡੀ ਕਿਵੇਂ ਮੂੰਹ ਦੇ ਵਿੱਚ ਦੱਬਣੀ ਹੈ, ਚਬਾਣੀ ਹੈ। ਹੁਣ ਜ਼ਾਹਰ ਹੈ ਵੀ ਅਸੀਂ ਇਹ ਬੜੀ ਵਿਦ ਫੋਰਸ ਕਹਿੰਦੇ ਹਾਂ ਜੀ, 5 ਮਿਲੀਅਨ ਸਿੱਖ ਡਾਇਸਪੋਰਾ ਤਾਕਤ ਹੈ ਜਿਹੜਾ ਕਿ ਜਿਹਨੇ ਅਲਟੀਮੇਟਲੀ ਖਾਲਿਸਤਾਨ ਬਣਾਉਣਾ ਹੈ। ਸੋ ਇਸ ਕੁੱਤੇ ਵਾਲੇ ਸਰਦਾਰ ਨੂੰ ਜਿਹਦੇ ਮੂੰਹ ਨੂੰ ਬੰਨਿਆ ਉਹਨਾਂ ਨੇ ਇਸ ਕੰਮ ਦੇ ਲਈ ਛੱਡਿਆ ਕਿ ਵੀ ਤੂੰ ਡਾਇਸਪੋਰਾ ਸਿੱਖਾਂ ਨੂੰ ਢਾਣ। ਉਹ ਫਿਰ ਹਰਜੀਤ ਸਿੰਘ ਸੱਜਣ ਹੋਏ, ਜਗਮੀਤ ਸਿੰਘ ਹੋਏ, ਪਿਛਲੇ ਦਿਨਾਂ 'ਚ ਨੇ ਕਿਹਾ ਜੀ ਇਹ 10 ਕੈਨੇਡੀਅਨ ਸਿਟੀਜ਼ਨ ਭੇਜੋ ਜਿਹੜੇ ਉਹਨਾਂ ਨੂੰ ਐਕਸਟਰਾਡਾਈਟ ਕਰਾਓ ਜਿਹੜੇ ਡਰੱਗ ਦੇ ਵਿੱਚ ਇਨਵੋਲਵ ਨੇ, ਔਰ ਸਾਰੇ 'ਚ। ਔਰ ਹੁਣ ਆ ਪਿਛਲੇ ਕਿੰਨੇ ਪੀਰੀਅਡ ਤੋਂ, ਬਾਦਲ ਪੀਰੀਅਡ ਤੋਂ, ਜਦੋਂ ਗਨਗੇਜਾ ਕਿ ਕੌਣ ਜਲੰਧਰ ਦਾ ਬ੍ਰਿਗੇਡੀਅਰ RSS ਦਾ ਮਾਰਿਆ ਗਿਆ ਸੀ, ਹੁਣ ਜਿਸ ਚੀਜ਼ ਨੂੰ ਇਹ 1.5 ਸਾਲ 'ਚ ਇਹਨਾਂ ਨੂੰ ਨਹੀਂ ਸੀ ਲੱਭਦਾ, ਕੋਈ ਕਲੂ ਨਹੀਂ, ਕੋਈ ਹਥਿਆਰ ਬਰਾਮਦ ਨਹੀਂ ਹੋਇਆ, ਕੋਈ ਜਿਹੜੀ ਹੈ ਬੰਦਾ ਨਹੀਂ ਮਿਲਿਆ, ਕੋਈ ਵਹੀਕਲ ਇਸਤੇਮਾਲ ਹੋਈ, ਯੂਜ਼ ਨਹੀਂ ਹੋਈ। ਹੁਣ ਆਲ ਆਫ ਏ ਸਡਨ ਜਦੋਂ ਕਿ ਬਾਹਰ ਦੀਆਂ ਪ੍ਰਾਪਤੀਆਂ ਦੀ ਗੱਲ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਗੱਲ ਹੋ ਰਹੀ ਹੈ, ਔਰ ਅੱਜ ਦੀ ਖਬਰ ਹੈ ਕਿ ਜੀ ਗਗਨੇਜਾ ਜਿਹੜਾ ਜਲੰਧਰ ਦਾ ਵਸਣ ਹੈ 8 ਕੇਸਾਂ ਦੀ ਗੁੱਥੀ ਸੁਲਝਾਉਣ ਦਾ ਦਾਅਵਾ, ਔਰ ਉਹਨਾਂ ਨੇ
ਜਿਹੜਾ ਅਮਰਿੰਦਰ ਸਿੰਘ ਨੇ ਅੱਜ ਪੁਲਿਸ ਮੁਖੀ ਸੁਰੇਸ਼ ਅਰੋੜਾ ਨਾਲ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਕਿਹਾ ਜੀ ਇਹਨਾਂ ਸਾਰੀਆਂ ਵਾਰਦਾਤਾਂ ਲਈ ISI ਜ਼ਿੰਮੇਵਾਰ ਹੈ। ਪਰ ਜਿਹੜਾ ਜਿਵੇਂ ਮੈਂ ਕਿਹਾ ਵੀ ਡਾਇਸਪੋਰਾ ਸਿੱਖਾਂ ਨੂੰ ਟਾਰਗੇਟ ਕਰਨ ਦੀ ਲਾਈਨ ਇਹ ਹੈ ਵੀ ਇਹਦੇ 'ਚ ਇਹਨਾਂ ਨੇ 2 ਇੰਗਲੈਂਡ ਦੇ ਸਿੱਖ ਜਿਹੜਾ ਇੱਕ 에ਅਰਪੋਰਟ ਤੋਂ ਚੱਕਿਆ ਉਹਨੂੰ ਬਾਘਾ ਪੁਰਾਣਾ ਕਿ ਕਿੱਥੇ ਜਾ ਕੇ ਦਿਖਾਇਆ, ਇੱਕ ਜਲੰਧਰੋਂ ਚੱਕਿਆ ਜਿਹਦਾ ਵਿਚਾਰੇ ਦਾ ਵਿਆਹ ਪਿਛਲੇ ਸਾਲ ਹੋਇਆ, ਉਹਨੂੰ ਸਾਰੇ ਨੂੰ ਰਿੰਗ ਨਾਲ ਜੋੜ ਦਿੱਤਾ। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਪੁਲਿਸ ਨੇ 4 ਮੁਲਜ਼ਮ ਕਾਬੂ ਕੀਤੇ ਹਨ ਜੋ ਜਗਦੀਸ਼ ਗਗਨੇਜਾ, ਰਵਿੰਦਰ ਗੁਸਾਈ, ਸਤਪਾਲ ਮਸੀਹ ਸਣੇ 8 ਹਾਈ ਪ੍ਰੋਫਾਈਲ ਸਿਆਸੀ ਕਤਲਾਂ ਲਈ ਜ਼ਿੰਮੇਵਾਰ ਹਨ। ਮੁੱਖ ਮੰਤਰੀ ਦਾ ਦਾਅਵਾ ਸੀ ਕਿ ਇਹਨਾਂ ਕਤਲਾਂ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ISI ਹੈ ਜੋ ਅਜਿਹਾ ਕਰਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਜਿਹਨਾਂ 4 ਬੰਦਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ ਉਹਨਾਂ ਨੇ ਲੁਧਿਆਣਾ, ਜਲੰਧਰ ਤੇ ਖੰਨਾ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਔਰ ਉਹਨਾਂ ਨੇ ਕਿਹਾ ਜੀ ਕਿ ਪਿਛਲੇ ਸਾਲਾਂ ਦੌਰਾਨ 9 ਸਿਆਸੀ ਕਤਲਾਂ ਦੀਆਂ ਘਟਨਾਵਾਂ ਵਾਪਰੀਆਂ, ਵਿਦੇਸ਼ੀ ਜਾਂਚ ਟੀਮਾਂ ਵੀ ਬਣੀਆਂ ਪਰ ਕੋਈ ਹਾਲੇ ਤੱਕ ਸਿੱਟਾ ਨਹੀਂ ਸੀ ਨਿਕਲਿਆ, ਜਿਸ ਕਰਕੇ ਪੰਜਾਬ ਪੁਲਿਸ ਨੂੰ ਕਾਫੀ ਜਿਹੜਾ ਉਹ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ ਇਹਨੇ ਤਾਂ ਗੱਲ ਇੱਥੇ ਇੱਕ ਮੁਕਾ ਦਿੱਤੀ। ਲੇਕਿਨ ਜਦੋਂ ਅਸੀਂ ਇਹਦੇ ਨਾਲ ਰਿਲੇਟਡ ਟ੍ਰਿਬਿਊਨ ਸਟੋਰੀ ਦੇਖਦੇ ਹਾਂ ਕਿ ਬਈ ਇਹ ਜਿਹੜੀ ਹੈ ਕਿਵੇਂ ISI ਗੇਮ ਪਲਾਨ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ 3 of the suspects have been identified as Jimmy Singh, a Jammu resident who recently returned to India from UK after spending many years there. ਹੁਣ UK ਦਾ ਸਿਟੀਜ਼ਨ ਉੱਥੋਂ ਦਿੱਲੀ 에ਅਰਪੋਰਟ ਤੇ ਪਹੁੰਚਦਾ, ਜੇ ਉਹ ਕਤਲਾਂ ਦੇ ਵਿੱਚ ਇਨਵੋਲਵ ਸੀ ਤੇ ਉਹ ਕਿਉਂ ਪ੍ਰੋਪਰ ਤੁਹਾਡੇ 에ਅਰਪੋਰਟ ਰਾਹੀਂ ਜਾਏਗਾ ਕਿਉਂਕਿ ਆਲਰੇਡੀ ਤੁਸੀਂ ਉਹਨੂੰ ਬਲੈਕਲਿਸਟ ਕੀਤਾ ਹੋਏਗਾ। ਐਂਡ ਵਾਸ ਪਿਕਡ ਅਪ a week ago from Delhi IGI airport ਜਗਤਾਰ ਸਿੰਘ ਜੌਲ alias ਜੱਗੀ, a UK national who got married just last month, ਹੁਣ ਪਿਛਲੇ ਸਾਲ ਦੀ ਮੈਰਿਜ ਹੋਈ, ਐਂਡ ਵਾਸ apprehended in ਜਲੰਧਰ। ਹੁਣ 2-4 ਚੋਂ ਇੱਕ ਗੈਂਗਸਟਰ ਰਲਾਤਾ ਨਾਲ ਕਿ ਇਹ ਮਿਹਰਬਾਨ ਧਰਮਿੰਦਰ ਐਲੀਅਸ ਘੁੱਗੀ ਹੈ ਗੈਂਗਸਟਰ ਗੁਗਨੀ ਔਰ ਚੌਥਾ ਉਹਨਾਂ ਨੇ ਹੂ ਵਾਸ ਮੇਨ ਸ਼ੂਟਰ, ਉਹ ਉਹਨਾਂ ਨੇ ਕਿਹਾ ਜੀ ਇਸ ਆਫਟਰਨੂਨ ਫੜਿਆ ਜੇ ਉਹਦੀਆਂ ਡੀਟੇਲਸ ਅਸੀਂ ਨਹੀਂ ਦੱਸ ਸਕਦੇ ਔਰ ਉਹਨਾਂ ਨੇ ਕਿਹਾ ਜੀ ਬਹੁਤ ਵਧਾਈਆਂ, ਅਸੀਂ ਇਨਾਮ ਦੇਵਾਂਗੇ, ਬ੍ਰੇਕ ਥਰੂ ਹੋ ਗਿਆ ਦੂਜਾ। ਸੋ ਜ਼ਾਹਰ ਹੈ ਵੀ ਡਾਇਸਪੋਰਾ ਸਿੱਖਾਂ ਨੂੰ ਇਹਨਾਂ ਨੇ ਟਾਰਗੇਟ ਕਰ ਲਿਆ ਔਰ ਇਸ ਨੂੰ ਹੀ ਸਾਹਮਣੇ ਰੱਖ ਕੇ ਇਹ ਸਾਰਾ ਇਹਨਾਂ ਦਾ ਜੀ। ਰਾਜਾ 1 ਮਿੰਟ ਰਹਿ ਗਿਆ, ਤੁਸੀਂ ਹਰ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ 5ਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਸੂਹੀ ਮਹੱਲਾ 5ਵਾਂ ਚੁਣਿਆ ਜੀ। ਸਿਮਰ ਸਿਮਰ ਤਾਂਕੋ ਹੋਂ ਜੀਵਾਂ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਸੋ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੈ ਸੰਗ ਸੁਆਮੀ ਰਹਾਓ, ਸੁਣ ਸੁਣ ਅੰਮ੍ਰਿਤ ਨਾਮ ਧਿਆਵਾਂ, 8 ਪਹਿਰ ਤੇਰੇ ਗੁਣ ਗਾਵਾਂ, ਪੇਖ ਪੇਖ ਲੀਲਾ ਮਨ ਆਨੰਦਾ, ਗੁਣ ਅਪਾਰ ਪ੍ਰਭ ਪਰਮਾਨੰਦਾ, ਜਾਂ ਕੈ ਸਿਮਰਨ ਕਛ ਭਉ ਨਾ ਵਿਆਪੈ, ਸਦਾ ਸਦਾ ਨਾਨਕ ਹਰ ਜਾਪੈ। ਸੋ ਰਹਾਉ ਦੀ ਪੰਕਤੀ ਯਾਦ ਕਰਵਾਉਂਦੀ ਹੈ, ਸੋ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੈ ਸੰਗ ਸੁਆਮੀ, ਕਿ ਉਹ ਵਾਹਿਗੁਰੂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰ ਜਾਮੀ ਸਤਿਗੁਰੂ ਨੇ ਔਰ ਹਮੇਸ਼ਾ ਹੀ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਉਹ ਸਾਥੀ ਸੰਗੀ ਨੇ ਔਰ ਉਸ ਨੂੰ ਹੀ 5ਵੇਂ ਪਾਤਸ਼ਾਹ ਫਰਮਾਉਂਦੇ ਨੇ ਸਿਮਰ ਸਿਮਰ ਤਾਂਕੋ ਹੋਂ ਜੀਵਾਂ, ਕਿ ਉਸੇ ਹੀ ਸਤਿਗੁਰੂ ਨੂੰ ਅਕਾਲ ਪੁਰਖ ਨੂੰ ਯਾਦ ਕਰਕੇ ਸਿਮਰ ਕੇ ਮੈਂ ਜਿਉਂਦਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ। ਹੇ ਵਾਹਿਗੁਰੂ ਤੇਰਾ ਨਾਮ, ਤੇਰੇ ਕਮਲ ਵਰਗੇ ਚਰਨ, ਲੋਟਸ ਲਾਈਕ ਫੀਟ ਜਿਹੜੇ ਨੇ ਉਹਨਾਂ ਨੂੰ ਮੈਂ ਧੋ ਧੋ ਕੇ ਪੀਵਾਂ ਔਰ ਮੈਂ ਤੇਰੇ ਨਾਮ ਦਾ ਅੰਮ੍ਰਿਤ ਹਮੇਸ਼ਾ ਹੀ ਸੁਣਾ ਔਰ ਉਸੇ ਦਾ ਹੀ ਧਿਆਨ ਧਰਾਂ ਔਰ 8 ਪਹਿਰ 8 ਪਹਿਰ ਹਰ ਮਿੰਟ ਸੈਕਿੰਡ ਤੈਨੂੰ ਹੀ ਯਾਦ ਕਰਾਂ। ਮੈਂ ਜਦੋਂ ਤੇਰੇ ਆਲੇ ਦੁਆਲੇ ਲੀਲਾ ਨੂੰ ਦੇਖਦਾ, ਕੁਦਰਤ ਨੂੰ ਦੇਖਦਾ, ਜੀਵਾਂ ਨੂੰ ਦੇਖਦਾ, ਬਨਸਪਤੀ ਨੂੰ ਦੇਖਦਾ, ਪੇਖ ਪੇਖ ਲੀਲਾ ਮਨ ਆਨੰਦਾ, ਮੇਰੇ ਮਨ 'ਚ ਆਨੰਦ ਦਾ ਪ੍ਰਵਾਹ ਚੱਲਦਾ ਹੈ। ਗੁਣ ਅਪਾਰ ਪ੍ਰਭ ਪਰਮਾਨੰਦਾ, ਪਰਮਾਨੰਦ ਪਰਮ ਆਨੰਦ, ਇਹ ਪਰਮ ਆਨੰਦ ਦੇਣ ਵਾਲੇ ਵਾਹਿਗੁਰੂ ਤੁਸੀਂ ਅਪਾਰ ਗੁਣਾਂ ਦੇ ਖਜ਼ਾਨੇ ਹੋ। ਜਾਂ ਕਿ ਸਿਮਰਨ ਕਛ ਭਉ ਨਾ ਵਿਆਪੈ, ਜਿਸ ਵਾਹਿਗੁਰੂ ਨੂੰ ਯਾਦ ਕੀਤਿਆਂ ਕਦੇ ਵੀ ਕਿਸੇ ਕਿਸਮ ਦਾ ਡਰ ਨੇੜੇ ਨਹੀਂ ਲੱਗਦਾ, ਸਦਾ ਸਦਾ ਨਾਨਕ ਹਰ ਜਾਪੈ। 5ਵੇਂ ਪਾਤਸ਼ਾਹ ਫਰਮਾਉਂਦੇ ਨੇ ਮੈਂ ਉਸ ਵਾਹਿਗੁਰੂ ਨੂੰ ਜਿਸ ਨੂੰ ਯਾਦ ਕੀਤਿਆਂ ਡਰ ਨਹੀਂ ਵਿਆਪਰਦਾ, ਜਿਸ ਦੀ ਲੀਲਾ ਦੇਖ ਕੇ ਮਨ ਦੇ ਵਿੱਚ ਆਨੰਦ ਹੁੰਦਾ, ਉਸੇ ਨੂੰ ਮੈਂ 8 ਪਹਿਰ ਯਾਦ ਕਰਦਾ ਔਰ ਹਮੇਸ਼ਾ ਹੀ
ਉਹ ਮੇਰਾ ਸੰਗੀ ਸਾਥੀ ਹੈ। ਜੀ ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।